मानावाला के इलाका किला शबदेव सिंह में तारक कमांडो का कत्ल। पुलिस ने कत्ल के मरकजी मुलजम अशरफ डोगर को गिरफ्तार कर लिया। तारक कमांडो के जिगरी यार ने उसे कत्ल क्यों किया? फ़ोन कॉल करने वाले पठान को पुलिस शामिल तफ्तीश क्यों नहीं कर रही? अशरफ डोगर अपने दीगर साथी मर्दों औरतों को क्यों बचाना चाहता है? जाते हुए भी वो दूसरे भाई जो स्टोर पे काम करता है उसको बता के गया है कि यार मैं अब जा रहा हूँ तो इधर काला सा एक लड़का आएगा, उसका रंग काला होगा, तो उसको कहना कि कमांडो ना वो आपका इंतज़ार कर करके अड्डे पे चला गया। तो वो फिर वो उधर चला गया है। मेरे जतीम बच्चे मैं निके निके चढ़ने को कीते ने ते उन मार दिते मेरे जतीम बच्चे। मैं की करा दी पुत्र भाई कमांडो कितने गया चला आजा कमांडो आजा कमांडो आजा कमांडो कितने गया चला ਜਦੋਂ ਇਹ ਲੈ ਗਿਆ। ਇਸ ਤੋਂ ਇਲਾਵਾ ਇੱਕ ਬੰਦਾ ਇਹਦੇ ਨਾਲ ਹੋਰ ਵੀ ਸੀ, ਇਹ ਕੱਲਾ ਉਹਨੂੰ ਲੈ ਕੇ ਨਹੀਂ ਗਿਆ। ਜਿਹੜਾ ਆਂਦਾ ਨਾ ਮੈਂ ਇੱਥੋਂ ਕੱਲਾ ਲੈ ਗਿਆ ਜਾਂ ਉੱਥੇ ਕੀਤਾ। ਇਸ ਤੋਂ ਇਲਾਵਾ ਇੱਕ ਬੰਦਾ ਇੱਥੇ ਦੀ 3 ਤੋਂ 4 ਬੰਦੇ ਅੱਗੇ ਨੇ ਜਿਨ੍ਹਾਂ ਦੇ ਸਾਨੂੰ ਕਨਫਰਮ ਸ਼ੱਕ ਵੀ ਹੈ, ਯਕੀਨ ਵੀ ਹੈ, ਜਿਨ੍ਹਾਂ ਜੋ ਕੋਈ ਡੇਟੇ ਤੋਂ ਸਾਡੇ ਕੋਲ ਸਾਬਤ ਹੁੰਦੇ ਨੇ, ਕੋਈ ਰਿਕਾਰਡਿੰਗਾਂ ਤੋਂ ਸਾਬਤ ਹੁੰਦੇ ਨੇ। नाज़रीन, हम तारक कमांडो की वालदा से बात करते हैं कि उनका कहना था, उनकी बल्कि पेश गोई थी कि तारक कमांडो उसके बेटे को उसके जिगरी यार अशरफ डोगर ने कत्ल किया है, जो कि अब पकड़ा जा चुका है और उसने इतराफ़ जुर्म भी कर लिया है। तो हम तारक कमांडो की वालदा से बात करते हैं कि अब वो क्या कहती हैं। जी कोई गल नहीं याद की आगा तो की लगा मैनू इके मेरे पुत्र आला काम करन मेरे पुत्र जड़ा मारिया जिते उत्ते ही मार देना तू भी। ਪੁਲਿਸ ਨੇ ਉਹਨੂੰ ਅਸ਼ਰਫ ਡੋਗਰ ਤੁਸੀਂ ਕਹਿੰਦੇ ਸੋ ਨਾ ਕਿ ਉਹਦਾ ਕਾਤਲ ਹੈ ਤੇ ਉਹ ਹੀ ਨਿਕਲਿਆ, ਫੜਿਆ ਗਿਆ। ਉਹਨਾਂ ਨੇ ਪੁਲਿਸ ਨੇ ਫੜ ਲਿਆ। ਹੁਣ ਤੁਸੀਂ ਕੀ ਕਹਿੰਦੇ ਹੋ? ਅਸੀਂ ਆਨੇ ਸਾਹਿਬ ਜ਼ੁਲਮ ਦਾ ਬਦਲਾ ਜ਼ੁਲਮ ਹੀ ਲਵੇ ਸਾਡਾ। ਅਸੀਂ ਉਹ ਮਾਰ ਜਿਵੇਂ ਮਰਿਆ ਹੋਵੇ ਮਾਰਦਾ। ਉਹ ਵੀ ਪੜਾਵੇ, ਜਿਹੜੇ ਮਾਰਿਆ ਜਿਨ੍ਹਾਂ ਨੂੰ ਉਹਨਾਂ ਨੂੰ ਪੜਾ ਦੇਵੇ। ਹੋਰ ਜਿਹੜੇ ਉਹਦੇ ਨਾਲ ਅਸ਼ਰਫ ਡੋਗਰ ਦੇ ਨਾਲ ਕੋਈ ਹੋਰ ਬੰਦੇ ਨੇ, ਉਹਨਾਂ ਦਾ ਤੁਹਾਨੂੰ ਪਤਾ ਹੈ? ਸਾਨੂੰ ਨਹੀਂ ਪਤਾ ਪੁੱਤਰ, ਸਾਨੂੰ ਨਹੀਂ ਪਤਾ। ਕੋਈ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ? ਨਹੀਂ, ਸਾਨੂੰ ਕੋਈ ਪਤਾ ਹੀ ਨਹੀਂ। ਬਸ ਉਹਨੇ ਹੀ ਦੱਸਣਾ ਹੈ, ਇੱਥੋਂ ਦੇ ਨੇ ਜਾਂ ਉੱਥੋਂ ਦੇ ਜਾਂ ਕਿਤੋਂ ਦੇ, ਸਾਨੂੰ ਨਹੀਂ ਪਤਾ। ਪੁਲਿਸ ਨੇ ਉਹਨੂੰ ਫੜ ਲਿਆ ਹੈ ਤੇ ਪੁਲਿਸ ਨੂੰ ਉਹਨੇ ਕੋਈ ਬਿਆਨ ਦਿੱਤਾ ਹੈ? ਕੀ ਕਹਿੰਦਾ ਪੁਲਿਸ ਨੂੰ? ਕੋਈ ਨਹੀਂ ਦਿੱਤੇ। ਮਾਰਿਆ ਹੋਰ ਕਿਸੇ ਨੇ ਤੇ ਐਵੇਂ ਬਿਆਨ ਦਿੰਦਾ ਪਿਆ। ਨਹੀਂ, ਉਹ ਅਸ਼ਰਫ ਡੋਗਰ ਨੇ ਕਿਹਾ ਕਿ ਮੈਂ ਮਾਰਿਆ। ਹਾਂ, ਉਹਨੇ ਮਾਰਿਆ ਤੇ ਨਾਲ ਹੋਰ ਵੀ ਹੋਣ ਤੇ ਸਾਨੂੰ ਇਹ ਨਹੀਂ ਸਬੂਤ। ਜੀ, ਇਹ ਕੇਸ ਤੁਹਾਡਾ ਜਿਹੜਾ ਤਾਰਕ ਕਮਾਂਡੋ ਉਹਨੂੰ ਬੇਦਰਦੀ ਨਾਲ ਕਤਲ ਕੀਤਾ ਗਿਆ ਤੇ ਮੁਲਜ਼ਮ ਜਿਹੜਾ ਹੈ ਉਹ ਅਸ਼ਰਫ ਡੋਗਰ ਫੜਿਆ ਗਿਆ, ਤੇ ਉਸ ਤੋਂ ਬਾਅਦ ਹੁਣ ਸਾਨੂੰ ਤੁਸੀਂ ਦੱਸੋ ਕਿ ਅਸ਼ਰਫ ਡੋਗਰ ਨੇ ਇਤਰਾਫ ਜੁਰਮ ਵੀ ਕਰ ਲਿਆ ਤੇ ਪੁਲਿਸ ਉਹਦੇ ਨਾਲ ਕੀ, ਤੁਹਾਡੇ ਨਾਲ ਕੀ ਸਲੂਕ ਕਰ ਰਹੀ ਹੈ, ਉਹਦੇ ਨਾਲ ਕੀ ਸਲੂਕ ਕਰ ਰਹੀ ਹੈ? ਜਨਾਬ, ਗੱਲ ਇੰਝ ਕਿ ਉਹ ਜਿਹੜਾ ਜਿਸ ਚੀਜ਼ ਨਾਲ ਉਹ ਇਤਰਾਫ ਜੁਰਮ ਕਰ ਰਿਹਾ ਨੇ ਕਿ ਮੈਂ ਯਾਨੀ ਕਿ ਇਕੱਲੇ ਮਾਰਿਆ, ਇਹ ਚੀਜ਼ ਸਾਨੂੰ ਨਹੀਂ ਮਹਿਸੂਸ ਹੋ ਰਹੀ। ਲਿਹਾਜ਼ਾ ਜਿਹੜਾ ਵੀ ਵਕੂਆ ਹੋਇਆ, ਜੋ ਵੀ ਹੋਇਆ, ਉਹ ਇੱਥੋਂ ਲੈ ਕੇ ਗਿਆ, ਅੱਗੇ ਜਾ ਕੇ ਉਹਨੇ ਦੇ ਦਿੱਤਾ ਹੈ। ਲਿਹਾਜ਼ਾ ਇਹਨੇ ਨਹੀਂ ਮਾਰਿਆ। ਸਾਡੀ ਨਜ਼ਰ 'ਚ ਇਹ ਵੇ, ਅਸੀਂ ਇਹਨੂੰ ਆਨੇ ਇਹ ਨਹੀਂ ਆਂਦੇ ਕਿ ਤੂੰ ਮਾਰਿਆ। ਸਾਨੂੰ ਸਿਰਫ ਇਹ ਗੱਲ ਦੱਸੇ ਜਿਨ੍ਹਾਂ ਨੂੰ ਜਾ ਕੇ ਦਿੱਤਾ ਹੈ। ਸਾਡੇ ਕੋਲ ਡੇਟਾ ਵੀ ਮੌਜੂਦ ਹੈ, ਸਾਡੇ ਕੋਲ ਰਿਕਾਰਡਿੰਗਾਂ ਵੀ ਮੌਜੂਦ ਨੇ, ਸਾਡੇ ਕੋਲ ਹਰ ਸ਼ੈ ਮੌਜੂਦ ਹੈ ਕਿ ਇਹਨੇ ਅੱਗੇ ਜਾ ਕੇ ਦਿੱਤਾ ਹੈ। ਅਗਲਿਆਂ ਬੰਦਿਆਂ ਮਾਰਿਆ, ਇਹਨੇ ਨਹੀਂ ਮਾਰਿਆ। ਇਕੱਲਾ ਬੰਦਾ ਲਿਜਾ ਕੇ ਇੱਕ ਬੰਦੇ ਨੂੰ ਮਾਰ ਨਹੀਂ ਸਕਦਾ। ਜਿਵੇਂ ਆਂਦਾ ਜੀ ਮੈਂ ਲਿਜਾ ਕੇ ਮੂੰਜੀ 'ਚ ਮਾਰ ਦਿੱਤਾ, ਇਹ ਚੀਜ਼ ਅਸੀਂ ਨਹੀਂ ਮੰਨਦੇ ਪਏ। ਨਾ ਹੀ ਕੋਈ ਸਬੂਤ ਆ ਰਿਹਾ ਕਿ ਇਹਨੇ ਜਾ ਕੇ ਮੂੰਜੀ 'ਚ ਮਾਰਿਆ। ਲਿਹਾਜ਼ਾ ਮੂੰਜੀ ਤੋਂ ਪਹਿਲੂ ਇਹ 10 ਮਿੰਟ ਅੱਧਾ ਘੰਟਾ 12 ਕਿਲੋਮੀਟਰ ਦੇ ਫਾਸਲੇ 'ਤੇ ਜਾ ਕੇ ਉੱਥੇ 10 ਤੋਂ 12 ਕਿਲੋਮੀਟਰ ਫਾਸਲੇ 'ਤੇ ਉਹਦਾ ਲੰਬਰ ਬੰਦ ਹੋ ਗਿਆ। ਫਿਰ ਉੱਥੇ ਜੋ ਕਾਰਵਾਈ ਹੋਈ ਹੈ ਉੱਥੇ ਹੋਈ ਹੈ, ਉੱਥੋਂ ਮਾਰਿਆ ਗਿਆ, ਉੱਥੇ ਸਾਰਾ ਕੁਝ ਕੀਤਾ ਗਿਆ। ਉਸ ਤੋਂ ਬਾਅਦ ਇਹਦੀ ਉੱਥੇ ਲਾਸ਼ ਜਾ ਕੇ ਸੁੱਟੀ ਗਈ ਹੈ। ਇਹ ਸਾਡੇ ਕੋਲ ਸਬੂਤ ਵੀ ਹੈ ਨੇ।
ਆਹ ਡੇਟੇ ਨਾਲ ਵੀ ਚੈੱਕ ਕੀਤਾ, ਆਹ ਕਾਗਜ਼ਾਂ ਨਾਲ ਵੀ ਚੈੱਕ ਕੀਤਾ, ਅਸੀਂ ਕਾਨੂੰਨੀ ਕਾਰਵਾਈ ਨਾਲ ਵੀ ਚੈੱਕ ਕੀਤਾ। ਕਿਉਂਕਿ ਪੁਲਿਸ ਵਾਲਿਆਂ ਦੇ ਕੋਲ ਥਾਣੇ ਗਏ ਆ, ਉਹਨਾਂ ਸਾਨੂੰ ਦੱਸਿਆ ਹਜੇ ਰਿਕਾਰਡ ਆਉਣਾ, ਰਿਕਾਰਡ ਤੋਂ ਬਾਅਦ ਅਸੀਂ ਕਾਰਵਾਈ ਕਰਨੀ ਹੈ ਜਾਂ ਕੁਛ ਕਰਨਾ। ਹਜੇ ਤੱਕ ਉਹਦੀ ਕੋਈ ਤਫਤੀਸ਼ ਨਹੀਂ ਕੀਤੀ ਗਈ। ਲਿਹਾਜ਼ਾ ਅਸੀਂ ਚਾਹੁੰਦੇ ਹਾਂ ਉਹਦੀ ਤਫਤੀਸ਼ ਕੀਤੀ ਜਾਏ। ਜਦੋਂ ਤਫਤੀਸ਼ ਕੀਤੀ ਜਾਵੇ ਸਾਡੇ ਜੋ ਕੋਈ ਨਾ ਕੋਈ ਜੀਅ ਉੱਥੇ ਕੋਲ ਹੋਣਾ ਚਾਹੀਦਾ ਹੈ। ਇਹ ਸਾਡੀ ਇੱਕ ਦਰਖਾਸਤ ਕਰ ਲਓ ਜਾਂ ਸਾਡੀ ਇੱਕ ਅਰਜ਼ ਕਰ ਲਓ, ਜੋ ਵੀ ਹੈ ਸਾਨੂੰ ਇਸ ਚੀਜ਼ ਦਾ ਇੱਕ ਇਨਸਾਫ ਮਿਲਣਾ ਚਾਹੀਦਾ। ਅਸੀਂ ਕਿਸੇ ਬੇਗੁਨਾਹ ਨੂੰ ਜਾਂ ਕਿਸੇ ਨੂੰ ਅੱਗੇ ਨਹੀਂ ਕਰਨਾ ਚਾਹੁੰਦੇ। ਜਦੋਂ ਇਹ ਲੈ ਗਿਆ, ਇਸ ਤੋਂ ਇਲਾਵਾ ਇੱਕ ਬੰਦਾ ਇਹਦੇ ਨਾਲ ਹੋਰ ਵੀ ਸੀ, ਇਹ ਇਕੱਲਾ ਉਹਨੂੰ ਲੈ ਕੇ ਨਹੀਂ ਗਿਆ। ਜਿਹੜਾ ਆਂਦਾ ਨਾ ਮੈਂ ਇੱਥੋਂ ਇਕੱਲਾ ਲੈ ਗਿਆ ਜਾਂ ਉੱਥੇ ਕੀਤਾ, ਇਸ ਤੋਂ ਇਲਾਵਾ ਇੱਕ ਬੰਦਾ ਇੱਥੇ ਸੀ, 3 ਤੋਂ 4 ਬੰਦੇ ਅੱਗੇ ਨੇ ਜਿਨ੍ਹਾਂ ਦੇ ਸਾਨੂੰ ਕਨਫਰਮ ਸ਼ੱਕ ਵੀ ਹੈ, ਯਕੀਨ ਵੀ ਹੈ, ਜਿਨ੍ਹਾਂ 'ਚੋਂ ਕੋਈ ਡੇਟੇ ਤੋਂ ਸਾਡੇ ਕੋਲ ਸਾਬਤ ਹੁੰਦੇ ਨੇ, ਕੋਈ ਰਿਕਾਰਡਿੰਗਾਂ ਤੋਂ ਸਾਬਤ ਹੁੰਦੇ ਨੇ। ਲਿਹਾਜ਼ਾ ਮਿਹਰਬਾਨੀ ਕੀਤੀ ਜਾਵੇ, ਸਾਡੀ ਅਪੀਲ ਹੀ ਹੈ ਕਿ ਜਨਾਬ ਸਾਡੇ 'ਤੇ ਰਹਿਮ ਕੀਤਾ ਜਾਵੇ ਕਿ ਸਾਡੀ ਵਡੇਰੀ ਮਾਂ ਰੋ ਰੋ ਕੇ ਪਾਗਲ ਹੋ ਰਹੀ ਹੈ। ਸਾਡੇ ਬੱਚੇ ਦਾ ਕੋਈ ਕਸੂਰ ਨਹੀਂ। ਸਾਨੂੰ ਜੋ ਮੇਰੇ ਯਤੀਮ ਬੱਚੇ, ਮੇਰੇ ਯਤੀਮ ਬੱਚੇ ਮੈਂ ਨਿੱਕੇ ਨਿੱਕੇ ਛੱਡੇ ਕੀਤੇ ਨੇ ਤੇ ਹੁਣ ਮਾਰ ਦਿੱਤੇ ਮੇਰੇ ਯਤੀਮ ਬੱਚੇ। ਮੈਂ ਕੀ ਕਰਾਂ ਦੀ ਪੁੱਤਰ, ਮੈਂ ਕੀ ਕਰਾਂ ਤੇ ਕੀ ਕਮਾਵਾਂ ਦੀ ਮੇਰੇ ਬੱਚਾ। ਮੈਂ ਤਾਂ ਰੋਟੀ ਖਾਣ ਜੋਗੀ ਨਹੀਂ, ਗੋਡਿਆਂ ਗਿੱਟਿਆਂ ਦਵਾਈ ਦੋਈ ਹੋਈਆਂ। ਮੇਰਾ ਪੁੱਤਰ ਇੱਥੇ ਕੋਈ ਚਾਰਾ ਮਿਲ ਜਾਂਦਾ ਡਾਕਟਰਾਂ ਕੋਲ ਤਾਂ ਮੈਂ ਆਖਦੇ ਨਾ ਅੰਮੀ ਆ ਚਾਪ ਖਾ ਲੈ, ਅੰਮੀ ਸਾਡੀ ਤਾਂ ਹੱਲ ਨਹੀਂ ਹੈਗਾ ਤਾਂ ਮੈਂ ਕੀ ਕਰਾਂ ਦੀ। ਅੱਛਾ ਭਾਈਜਾਨ, ਤੁਸੀਂ ਇਹ ਦੱਸੋ ਕਿ ਇਹਨੂੰ ਤਾਰਕ ਕਮਾਂਡੋ ਦੀ ਲਾਸ਼ ਕਿਹੜੀ ਜਗ੍ਹਾ ਤੋਂ ਤੁਹਾਨੂੰ ਮਿਲੀ? ਇਹ ਜੀ ਆਪਣਾ ਫਰੂਕਾਬਾਦ ਦਾ ਏਰੀਆ ਲੱਗਦਾ, ਅਤੇ ਜਿਹੜਾ ਨਾ ਜਿਹੜੀ ਜਗ੍ਹਾ 'ਤੇ ਸਾਨੂੰ ਸ਼ੱਕ ਹੈ ਨਾ ਗੈਸ ਟੈਬਰ 'ਤੇ ਬੰਦ ਹੋਇਆ, ਉਹ ਫਿਰੋਜ਼ ਵਟੂਆਂ ਵਾਲਾ ਪਹਿਲਾ ਟੈਬਰ ਆਉਂਦਾ। ਉਸ ਤੋਂ ਉਹ ਜਾ ਕੇ ਸਾਰੀ ਤਸਦੀਕ ਕੀਤੀ, ਹਰ ਸ਼ੈ ਕੀਤੀ। ਉਸ ਟੈਬਰ ਤੋਂ ਜਿੱਥੇ ਜਾ ਕੇ ਦਾ ਨੰਬਰ ਬੰਦ ਹੁੰਦਾ ਹੈ। ਪਹਿਲੀਆਂ ਕਾਲਾਂ ਆਖਰੀ ਜਿਹੜੀ ਮਾਨ ਵਾਲੇ 'ਚ ਜਦੋਂ ਰਾਬਤਾ ਹੋਇਆ, 5 ਕਾਲਾਂ ਪਹਿਲੀਆਂ ਨੇ। ਆਖਰੀ ਕਾਲ ਤੋਂ ਬਾਅਦ ਇਹਦਾ ਜਿਹੜਾ ਟੈਬਰ, ਜਿਹੜੀਆਂ ਵੀ ਕਾਲਾਂ ਆਈਆਂ ਨੇ, ਸਾਡੇ ਘਰੋਂ ਫੋਨ ਹੋਏ ਨੇ, ਘਰ ਦੇ ਜੀਆਂ ਨਾਲ ਰਾਬਤਾ ਕੀਤਾ ਨੇ। ਡਾਕਟਰ ਸਾਹਿਬ ਹੋਰਾਂ ਨੇ ਫੋਨ ਕੀਤਾ, ਡਾਕਟਰ ਗੁਰਦਾਰ ਸਾਹਿਬ ਹੋਰਾਂ ਨੇ, ਉਹ ਵੀ ਜਾ ਕੇ ਕਿਸੇ ਦੇ ਘਰ ਬੈਠਿਆਂ ਇਹਨਾਂ ਖੁਦ ਬੱਚੇ ਦੀਆਂ ਆਵਾਜ਼ਾਂ ਸੁਣੀਆਂ ਨੇ। ਸਾਰਾ ਉਹ ਫਿਰੋਜ਼ ਵਟੂਆਂ ਵਾਲਾ ਟੈਬਰ ਆਉਂਦਾ ਹੈ। ਅਤੇ ਲਿਹਾਜ਼ਾ ਜਿੱਥੇ ਜਾ ਕੇ ਦੀ ਲਾਸ਼ ਸੁੱਟੀ ਗਈ ਹੈ, ਉਹ ਜਿੱਥੇ ਕੱਚੀ ਕੋਠੀ ਦੇ ਏਰੀਏ 'ਚ ਬੰਦ ਹੁੰਦਾ ਹੈ। ਉਸ ਤੋਂ ਇਲਾਵਾ ਅੱਗੇ ਜਾ ਕੇ ਜਿੱਥੇ ਲਾਸ਼ ਸੁੱਟੀ ਗਈ, ਘੱਟ ਤੋਂ ਘੱਟ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੈ। ਇਹ ਲਾਸ਼ ਤੁਹਾਨੂੰ ਨਹਿਰ ਦੇ ਕਿਨਾਰੇ ਕੋਲੋਂ ਮਿਲੀ, ਤੇ ਕੀ ਉਹ ਕਾਤਲ ਜਿਹੜੇ ਨੇ ਲਾਸ਼ ਨੂੰ ਨਹਿਰ 'ਚ ਸੁੱਟਣਾ ਚਾਹੁੰਦੇ ਸਨ? ਜਨਾਬ, ਜੇ ਅਗਰ ਉਹ ਨਜ਼ਰ ਨੂੰ ਵੇਖਿਆ ਜਾਏ ਨਾ, ਤੇ ਜੇ ਉਹਨਾਂ ਨਹਿਰ 'ਚ ਸੁੱਟਣਾ ਸੀ ਫਿਰ ਉਧਰ ਨਾ ਜਾਂਦੇ, ਕਿਸੇ ਵੱਡੀ ਨਹਿਰ ਵੱਲ ਜਾ ਕੇ ਸੁੱਟਦੇ। ਲਿਹਾਜ਼ਾ ਉਹਨਾਂ ਜਿਹੜੀ ਜਗ੍ਹਾ 'ਤੇ ਜਾ ਕੇ ਸੁੱਟਿਆ, ਉਹਨਾਂ ਦਾ ਇਹੋ ਹੀ ਦੇਣ ਸੀ ਦਿਹਾੜੀ ਡਾਂਗੇ 'ਚ ਲਾਸ਼ ਲੱਭ ਜਾਵੇ। ਉਧਰ ਆਉਣ ਜਾਣ ਵਾਲਿਆਂ ਦਾ ਬੂਝਿਆਂ ਦੇ ਜਾਂ ਮੂੰਜੀ 'ਚ ਕਿਸੇ ਦਾ ਧਿਆਨ ਨਹੀਂ ਪਿਆ। ਜਦੋਂ ਕੋਈ ਉਧਰ ਗਿਆ ਹੈ ਜਾਂ ਉਦੋਂ ਧਿਆਨ ਪਿਆ ਹੈ, ਉਸ ਦੌਰਾਨ ਜਦ ਲਾਸ਼ ਨੂੰ ਕੋਈ 3 ਤੋਂ 4 ਦਿਨ ਹੋ ਗਏ ਹਨ ਪਈ ਨੂੰ। ਜਿਹੜੀ ਡਾਕਟਰੀ ਰਿਪੋਰਟ ਆਉਂਦੇ ਨੇ, ਜਿਵੇਂ ਜੋ ਵੀ ਹੈ ਸਾਰਾ ਕੁਝ ਹਰ ਸ਼ੈ ਕਾਗਜ਼ੀ ਕਾਰਵਾਈ ਅਸੀਂ ਪੂਰੀ ਕਰਕੇ ਬੈਠੇ ਹਾਂ। ਜਨਾਬ, ਸਾਡੀ ਇੱਕੋ ਹੀ ਅਪੀਲ ਹੈ ਕਿ ਸਾਨੂੰ ਅਗਲੇ ਮੁਜਰਮ ਤਫਤੀਸ਼ ਕੀਤੀ ਜਾਵੇ, ਅਗਲੇ ਮੁਜਰਮ ਫੜਾਏ ਜਾਣ ਨਾਲ। ਅੱਛਾ, ਤੇ ਉਹ ਪਠਾਨ ਕੌਣ ਹੈ ਜਿਹਨੇ ਕਾਲਾਂ ਕੀਤੀਆਂ ਤੇ ਉਹ ਹੁਣ ਉਹ ਮਤਲਬ ਉਹ ਫੜਿਆ ਵੀ ਨਹੀਂ ਗਿਆ? ਉਹ ਪਠਾਨ ਕੌਣ ਹੈ? ਜਨਾਬ ਵੇਖੋ ਨਾ, ਇਹ ਹੁਣ ਲਾਗਰਾਂ ਤੋਂ ਲਾਸ਼ ਮਿਲੀ ਹੈ। ਲਾਗਰਾਂ ਦਾ ਤੇ ਕੱਚੀ ਕੋਠੀ ਦਾ 10-12 ਕਿਲੋਮੀਟਰ ਦਾ ਫਾਸਲਾ ਹੈ। ਉਸ ਤੋਂ ਬਾਅਦ ਮਾਨਾ ਵਾਲੇ ਦਾ ਤੇ ਉਸ ਜਗ੍ਹਾ ਦਾ ਵੀ ਕੋਈ 8-10 ਕਿਲੋ ਦਾ ਫਾਸਲਾ ਹੈ। ਜਿਹੜੀਆਂ ਇਹਨਾਂ ਦੀਆਂ ਡੇਟਾ ਦੇ ਪਹਿਲੀਆਂ ਕਾਲਾਂ, ਸਾਰਾ ਕੁਝ ਕਾਲਾਂ ਆਈਆਂ ਨੇ, ਉਹ ਪਠਾਨ ਦੇ ਨੰਬਰ ਤੋਂ ਆਈਆਂ ਨੇ। ਉਹ ਪਠਾਨ ਜਾਨ ਨਾਲ ਬੈਠਾ ਹੈ, ਰਲੇ ਮਿਲ ਕੇ ਸਾਰੀ ਸਲਾਹ ਹੋਈ, ਜੋ ਵੀ ਹੋਈ ਉਹ ਇਕੱਠੇ ਬੈਠੇ ਨੇ। ਕਿਉਂਕਿ ਕੋਈ ਬੰਦਾ ਆਪਣਾ ਮੋਬਾਈਲ 2 ਘੰਟੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਨਹੀਂ ਦਿੰਦਾ। ਜੇ ਦਿੰਦਾ ਹੈ ਤੇ ਫਿਰ ਇੰਜ ਨਹੀਂ। ਸਾਨੂੰ ਉਹ ਪਠਾਨ 'ਤੇ ਵੀ ਨਾਲ ਇਹ ਸ਼ੱਕ ਹੈ ਕਿ ਉਹ ਪਠਾਨ ਨਾਲ ਪੂਰਾ ਕਾਰਵਾਈ 'ਚ ਹਰ ਚੀਜ਼ 'ਚ ਨਾਲ ਹੈ। ਉਸ ਪਠਾਨ ਨੇ ਜੋ ਉਹਨੇ ਤਰਾਫੇ ਜੁਰਮ ਕੀਤਾ, ਜੋ ਸਾਡੇ ਕੋਲ ਹਰ ਸ਼ੈ ਕਾਗਜ਼ੀ ਵੀ ਹੈ ਵੇ, ਰਿਕਾਰਡ ਨਾਲ ਵੀ ਹੈ ਵੇ, ਕਿ ਅਸੀਂ ਉਹਦੀ ਗੁਫ਼ਤਗੂ ਜਾਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਪੇਸ਼ ਕਰਾਂਗੇ। ਪਠਾਨ ਨੇ ਹਰ ਪਾਸਿਓਂ ਸਾਡੇ ਅੱਗੇ ਝੂਠ ਮਾਰਿਆ। ਜਿਵੇਂ ਇਹ ਮੁਜਰਮ ਕਹਿ ਰਿਹਾ ਐਵੇਂ ਨਹੀਂ, ਇਹਨਾਂ ਨੇ ਬਹਿ ਕੇ ਸਲਾਹ ਕੀਤੀ, ਬਹਿ ਕੇ ਫੋਨ ਹੋਏ ਨੇ, ਬਹਿ ਕੇ ਸਾਰਾ ਕੰਮ ਹੋਇਆ। ਸਾਡੇ ਕੋਲ ਟੋਟਲ ਹਰ ਚੀਜ਼ ਦਾ ਰਿਕਾਰਡ ਹੈ ਜੇ। ਬਰਾਏ ਮਿਹਰਬਾਨੀ ਅਸੀਂ ਇਹ ਚਾਹੁੰਦੇ ਹਾਂ ਕਿ ਫਿਰ ਵੀ ਅੱਛੋ ਦੀ ਇੱਕ ਨਾ ਤਫਤੀਸ਼ ਕੀਤੀ ਜਾਵੇ। ਜੋ ਆਂਦਾ ਅਸ਼ਰਫ ਨੂੰ ਅੱਛੋ ਅਗਲੇ ਮੁਜਰਮ ਦਿੰਦਾ ਜਾਂ ਜਿਵੇਂ ਦਿੰਦਾ, ਸਾਡੀ ਕਾਰਵਾਈ ਕੀਤੀ ਜਾਵੇ। ਅਸੀਂ ਹਜੇ ਕੁਛ ਵੀ ਨਹੀਂ ਕਰਨਾ ਚਾਹੁੰਦੇ ਸਾਂ, ਨਾ ਕੁਛ। ਅਸੀਂ ਤਾਂ ਆਪਣਾ ਗਮ ਨਹੀਂ ਭੁੱਲ ਸਕੇ। ਲਿਹਾਜ਼ਾ ਸਾਡੇ 'ਤੇ ਹਜੇ ਇਹੋ ਹੀ ਸ਼ਫਕਤ ਕੀਤੀ ਜਾਵੇ, ਸਾਡੇ ਮੁਜਰਮ ਜਿਹੜੇ ਨੇ ਉਹ ਫੜਾਏ ਜਾਣ। ਪੁਲਿਸ ਤਫਤੀਸ਼ ਤੋਂ ਤੁਸੀਂ ਮੁਤਮਿਨ ਹੋ ਕਿ ਨਹੀਂ, ਜਾਂ ਹਕੂਮਤ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ?
ਪੁਲਿਸ ਵਾਲਿਆਂ ਨੇ ਹਜੇ ਕਿਹਾ ਜੀ ਇਹਨਾਂ ਦਾ ਆਪਣਾ ਨਾਮਲੂਮ ਪਰਚਾ ਹੋਇਆ ਫਰੂਕਾਬਾਦ 'ਚ। ਜਦੋਂ ਕਾਗਜ਼ੀ ਕਾਰਵਾਈ ਸਾਰੀ ਮੁਕੰਮਲ ਹੋ ਕੇ ਆ ਜਾਏਗੀ ਫਿਰ ਅਸੀਂ ਅਗਾਂਹ ਚੱਲਾਂਗੇ, ਫਿਰ ਤਫਤੀਸ਼ ਕਰਾਂਗੇ। ਲਿਹਾਜ਼ਾ ਉਹਨਾਂ ਨੇ ਆਪਣਾ ਸੜਕ ਦਾ ਕਰਾਸ ਪਾ ਕੇ ਜਿਹੜਾ ਉੱਥੋਂ ਦਾ 302 ਦਾ ਨਾਮਲੂਮ ਪਰਚਾ ਦਿੱਤਾ ਗਿਆ, ਜਿਹੜਾ ਪੁਲਿਸ ਉਹਦੇ ਵਿੱਚ ਬਣੀ ਹੈ ਮਦਈ, ਉਹ ਨਾ ਖਾਰਜ ਕਰਕੇ ਉਹਨਾਂ ਮਾਨਾ ਵਾਲੇ ਥਾਣੇ ਨੂੰ ਕਵਰ ਕਰਤਾ ਹੈ, ਰਿਸੀਵ ਕਰਤਾ ਹੈ। ਡਾਕਟਰਾਂ ਦੀਆਂ ਰਿਪੋਰਟਾਂ ਵੀ ਉਹਨਾਂ ਦੇ ਦਿੱਤੀਆਂ ਨੇ, ਫੈਸਲਾਬਾਦ ਦੀ ਰਿਪੋਰਟ ਉਹ ਵੀ ਉਹਨਾਂ ਦੇ ਦਿੱਤੀ ਹੈ, ਪੋਸਟਮਾਰਟਮ ਦੀ ਰਿਪੋਰਟ ਉਹ ਵੀ ਉਹਨਾਂ ਦੇ ਦਿੱਤੀ ਹੈ, ਲਾਸ਼ ਵਸੂਲੀ ਜੋ ਕੀਤੀ ਗਈ ਉਹ ਵੀ ਦੇ ਦਿੱਤੀ ਹੈ। ਹਰ ਸ਼ੈ ਉਹਨਾਂ ਉੱਧਰੋਂ ਖਾਰਜ ਕਰਕੇ ਇਹਨਾਂ ਨੂੰ ਦੇ ਦਿੱਤੀ ਹੈ। ਇਹਨਾਂ ਅੱਗੋਂ ਜਨਾਬ ਇਹਨਾਂ ਨੇ ਆਖਿਆ ਗਏ, ਉਹਨਾਂ ਆਖਿਆ ਸਾਡੇ ਕੋਲ ਇਹ ਸਾਰੇ ਕਾਗਜ਼ ਨਹੀਂ ਆਏ, ਜਦੋਂ ਸਾਰੇ ਕਾਗਜ਼ ਆਉਣਗੇ ਫਿਰ ਅਸੀਂ ਅਗਾਂਹ ਕੋਈ ਕਾਰਵਾਈ ਕਰਾਂਗੇ। ਸਾਡੇ ਕੋਲ ਇਹਨਾਂ ਚੀਜ਼ਾਂ ਦੀਆਂ ਸਾਰੇ ਸਬੂਤ ਹੈ ਨੇ ਕਿ ਉਹਨਾਂ ਇਹ ਚੀਜ਼ਾਂ ਦੇ ਦਿੱਤੀਆਂ ਨੇ। 4 ਡੱਬੀਆਂ ਜਿਹੜੀਆਂ ਡਾਕਟਰ ਨੇ ਮੈਡੀਕਲ ਦੀਆਂ ਕੀਤੀਆਂ ਨੇ ਉਹ ਵੀ ਮਿਲ ਗਈਆਂ ने। जी नाज़रीन, जैसा कि आपने सुना कि ये तारिक कमांडो के रिश्तेदार हैं जो पूरे केस की पैरवी कर रहे हैं। तारिक कमांडो की वालदा की बातें भी आपने सुनी। तारिक कमांडो की वालदा दिन रात बेटे की जुदाई में रोए जा रही हैं और उनकी आँखों की बनाई भी जो है वो कम हो रही है। तारिक कमांडो की वालदा, रिश्तेदारों और पूरे गांव के लोगों का यही कहना है, मुल्ज़म अशरफ डोगर के साथ उसके जो भी साथी हैं उनको पकड़ा जाए और उनको कैफ़रे किरदार तक पहुंचाया जाए, बल्कि उनको फांसी की सज़ा होनी चाहिए। तो नाज़रीन, देखते रहें, क्योंकि कोई देखे ना देखे खलील तो देखेगा। इसी के साथ तारिक कमांडो जो है वो डॉक्टर तारिक गुलजार साहब मानावाला की मारूफ सियासी समाजी शख्सियत हैं। इनके पास मुलाजम था और वो कैसा लड़का था उसके बारे में हम डॉक्टर तारिक गुलजार साहब के पास आए हैं और इनसे बात करते हैं। सबसे पहले तो ये बड़ा अफसोसनाक वाक़या है और मैं जनाब अपने बड़े भाई खलील अहमद सज्जाद का शुक्रगुज़ार हूँ कि साबका रवायात को बरकरार रखते हुए आपने इस केस को भी काफ़ी हाईलाइट किया है और इस वजह से तारिक कमांडो की जो कत्ल में काफ़ी पेशरफ्त हुई है। तारिक कमांडो एक इंतहाई शरीफ और गरीब घराने से उसका तल्लक था। दूसरे नंबर पर वो हर जुमे के रोज़ मेरे साथ जाया करता था नमाज़ पढ़ने के लिए। पहले हम जुमा अदा करते थे, उसके बाद हम कब्रिस्तान जाते थे, उधर दुआ करते थे, कुरान पाक की तिलावत करते थे, फिर हम घर आ जाते थे। वो इधर हमारी बकरियों को पट्ठे वगैरह डालता और मेडिकल स्टोर के लिए जो दवाई और घर के लिए सब्जियां वगैरह लेके आता था। तो इंतहाई ईमानदार था, कभी उसने 1 रुपए की भी बेईमानी नहीं की, ना आज तक उसकी कोई 1 रुपए की भी बेईमानी आई है सामने। इस रमज़ान शरीफ में भी उसने पूरे रोज़े रखे हैं, 29 रोज़े रखे हैं। एक रोज़ा सिर्फ ना जागने की वजह से छूटा है और वो भी कहता था कि मैं आइंदा साल इंशाल्लाह रखूँगा। नमाज़ें पढ़ता था, हमें जाए नमाज़ देता था नमाज़ पढ़ने के लिए। ऐसा हमारे सामने सुबह 10 से लेके शाम मगरिब की अज़ान तक वो इधर ड्यूटी पे रहता था। तो आज तक हमने ऐसा नहीं देखा कि उसमें कोई ऐसी बुराई हो जो कि माशरती तौर पे बुरी समझी जाती हो। नमाजी था, परहेज़गार था और गरीब आदमी था, और जो उसके कत्ल का सबब बना है वो गरीब होना ही उसके कत्ल का सबब बना है। और उसके गांव का कोई डोगर मलंगी नाम से है जिसने उसको कत्ल किया है, एडमिट भी किया है और उसको पुलिस ने गिरफ़्तार भी कर लिया है। तो हम ये समझते हैं कि इसकी पूरी तफ्तीश होनी चाहिए और आपके चैनल के तवस्सुत से मैं कहना चाहता हूँ कि इसको इंसाफ मिलना चाहिए। बहुत शुक्रिया, बहुत मेहरबानी। अच्छा डॉक्टर साहब, तारिक कमांडो आपके घर का एक फ़र्द था और वो कितना अरसा आपके पास यहाँ रहा, और दूसरी बात जो है कि जिस दिन उसे कत्ल किया गया वो बहुत खुश था। आपने उसको पूछा भी कि कहाँ जा रहे हो, और ज़रा वो आखिरी दिन वाली उसकी बातें बताएं। बात ये है कि भाई कैमरे में देखकर दिल रोता है कि पहले वो मेरे पास 2 बजे आया कि मुझे ना आधे घंटे के लिए छुट्टी चाहिए, मैंने बहुत ज़रूरी काम जाना है। मेरा एक दोस्त फ़ोन कर रहा है बार बार, मैंने उसके साथ काम जाना है, तो मैंने उसको छुट्टी नहीं दी। मैंने कहा यार सर्दियां हैं, जानवरों की केयर वगैरह ज़्यादा करनी पड़ती है, रात को उनको अंदर करना पड़ता है, तो इसलिए आपको छुट्टी नहीं है।
2:30 बजे फिर आया है, 3 बजे फिर आया है, 3:30 बजे जब फिर मेरे पास आया ना, तो फिर मैंने उसको बोला ठीक है छुट्टी ले लो और जल्दी वापस आ जाना, ठीक है। तो वो 4:06 या 8 पे इधर से चला गया है, ठीक है। तो उसके बाद 5:29 पे जो है 39 पे उसका नंबर बंद हो गया है। और वो इधर बड़ा खुश था, वो कभी अंदर आ रहा था, कभी बाहर जा रहा था, कभी गली में जा रहा था, तो किसी दोस्त का इंतज़ार कर रहा था। जाते हुए भी वो दूसरे भाई जो स्टोर पे काम करता है उसको बता के गया है कि यार मैं अब जा रहा हूँ तो इधर काला सा एक लड़का आएगा, उसका रंग काला होगा। तो उसको कहना कि कमांडो ना वो आपका इंतज़ार कर कर के अड्डे पे चला गया। तो वो फिर वो उधर चला गया है और उसके बाद हमें 6-7 दिन बाद उसकी लाश ही मिली है। अच्छा डॉक्टर साहब, वो पता चला ना कि वो कह रहा था कि कोई मेहमान आ रहे हैं, जब आप पूछते थे कि कौन मेहमान, वो कुछ पता चला आपको? हाँ जी, वो कहता था कि कोई मेहमान मेरे आ रहे हैं और हमने जो कबूतर देखने जाने हैं इधर कच्ची कोठी से के करीब कह रहा था कि कच्ची कोठी की तरफ कबूतर बिक रहे हैं, कोई स्पेशल कबूतर है, तो वो मेरे मेहमान आ रहे हैं और उनके साथ मैंने उधर कबूतर देखने जाना है। लेकिन जो लास्ट पे लड़के को बता के गया है 4:08 पर कि वो इस तरह का काला सा लड़का आएगा और उसके पास मोटरसाइकिल भी होगा, वो मुझे लेने आ रहा है और वो मुझे लेके जाएगा और कच्ची कोठी की तरफ हम कबूतर देखने जा रहे हैं। तो यही उसने बताया कि इसके अलावा कोई मज़ीद मेहमान नहीं बताया कि कोई औरत आ रही है या कोई मर्द आ रहा है। अच्छा डॉक्टर साहब, अशरफ डोगर जो है अब वो पुलिस हिरासत में है, पकड़ा गया है, ये कहाँ से पकड़ा गया और उसने क्या कोई इंकशाफ किया है? जी बिल्कुल, पुलिस ने उसको पकड़ लिया है और जो जदीद तरीन तरीक़ेकार हैं, इनके डाटा वगैरह निकलवाते हैं, उनके ज़रिए उन्होंने पकड़ा है। तो अभी तक तो जो कोई बात सामने नहीं आ सकी। अभी तक वो यही कहता है कि इसकी मेरे हाथ से आई थी और ये मर गया है। जो मुझसे बात हुई है, कोई बंदे कहते हैं कि इसका नाम अरशद मलंगी है, कोई कहते हैं अशरफ मलंगी डोगर है, तो ये कन्फर्म नहीं है, नाम पुलिस को वैसे पता होगा। तो ये मारने के बाद भी ये उसको जब अगवा किया इसने 18 तारीख को शाम को अगवा किया है, तो उसके बाद ये 20 या 21 तारीख को इधर आया है मेरे पास काफ़ी बंदे लेके कि मैं कसम नया देता हूँ कि मुझे उसका कोई पता नहीं है, वो तो हमारा दोस्त था, अगर थाने में जाना पड़ा या कचहरी में जाना पड़ा तो मैं आपके साथ जाने के लिए तैयार हूँ। लेकिन वो जो जिगरी यार था वही उसका कातिल निकला और उसने एडमिट कर लिया है कि मैंने कत्ल किया है। अब ये पुलिस का काम है कि पता करें कि उसके साथ साथ कौन से बंदे थे और उसने क्यों उसको नाहक कत्ल किया है। जी नाज़रीन, डॉक्टर तारिक गुलजार साहब खिदमत इंसानियत के जज्बा से सरशार हैं और लोगों की भलाई के कामों में ये बढ़ चढ़ कर हिस्सा लेते हैं और ये इसी इनकी खिदमात के सिला में गवर्नमेंट की तरफ से इन्हें गोल्ड मेडल भी दिया गया है। तो यहाँ पे एक ढोल मास्टर का कत्ल हुआ, तो डॉक्टर साहब ने उस ढोल मास्टर के अखराजात केस के उठाने का, वो गरीब लोग थे, तो अपना ज़ुम्मा इन्होंने अपने सर लिया और उस केस के मरकज़ी किरदारों को जेल तक पहुँचाया। अब ये तारिक कमांडो जो है वो इनके घर का एक फ़र्द था, इनके पास वो मुलाज़िम था, बल्कि भाइयों की तरह इनके पास रहता था। उसके घर वाले भी इंतहाई गरीब हैं, तो डॉक्टर साहब ने उनके केस की जो अखराजात हैं उनका ज़ुम्मा भी उठाया है। तो अल्लाह ताला डॉक्टर साहब को तौफ़ीक दे कि गरीबों, यतीमों और मस्कीनों की ये मदद करते रहें। तो हम